ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਵਿਜੀਲੈਂਸ ਨੇ ਹੁਣ ਗੁੰਡਾ ਟੈਕਸ ਦੀਆਂ ਫਾਈਲਾਂ ਖੋਲ੍ਹੀਆਂ ਨੇ ਤੇ ਗੁੰਡਾ ਟੈਕਸ ਦੀਆਂ ਜਿਹੜੀਆਂ ਫਾਈਲਾਂ ਖੁੱਲ੍ਹੀਆਂ ਨੇ ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਭੁੱਲਰ ਜੀ ਦੀ ਇੱਕ ਰਿਪੋਰਟ ਆ। ਬੜੇ ਸੀਨੀਅਰ ਪੱਤਰਕਾਰ ਨੇ ਔਰ ਬਕਾਇਦਾ ਪੰਜਾਬ ਦੇ ਕਈ ਇਸ਼ੂਜ਼ ਦੇ ਉੱਤੇ ਉਹਨਾਂ ਦੀਆਂ ਰਿਪੋਰਟਾਂ ਬੜੀਆਂ ਸ਼ਾਨਦਾਰ ਹੁੰਦੀਆਂ ਨੇ, ਉਹਨਾਂ ਦੀਆਂ ਖਬਰਾਂ ਬੜੀਆਂ ਸ਼ਾਨਦਾਰ ਹੁੰਦੀਆਂ ਨੇ। ਤਾਂ ਉਹਨਾਂ ਦੇ ਹਵਾਲੇ ਦੇ ਨਾਲ ਹੀ ਪਰ ਹੁਣ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਅੱਜ ਕੱਲ੍ਹ ਦਲ ਬਦਲੀਆਂ ਦਾ ਦੌਰ ਬੜਾ ਹੈ। ਜਿਹੜੇ ਮਗਰ ਵੀ ਕੋਈ ਲੀਡਰ ਮਗਰ ਕੋਈ ਜਾਂਚ ਏਜੰਸੀ ਪੈਂਦੀ ਹੈ, ਮਸਲਨ ਈਡੀ ਮਗਰ ਪੈ ਗਈ ਤੇ ਕਈ ਵਾਰੀ ਮੁੱਖ ਮੰਤਰੀ ਤੱਕ ਦੇ ਬੰਦੇ ਵੀ ਬਦਲ ਜਾਂਦੇ ਆ। ਜੇ ਕੋਈ CBI ਮਗਰ ਲੱਗ ਗਈ ਤਾਂ ਵੀ, ਤੇ ਜੇ ਕੋਈ ਵਿਜੀਲੈਂਸ ਮਗਰ ਲੱਗ ਗਈ ਫਿਰ ਤਾਂ ਭਾਵੇਂ ਅਗਲਾ MLA ਰਿਹਾ ਹੋਵੇ ਫਿਰ ਉਹ ਵੀ ਕਹਿੰਦਾ ਵੀ ਅੱਜ ਕੱਲ੍ਹ ਭਾਈ ਉਹ ਛਤਰੀ ਭਾਲ ਕੇ ਜਿੱਥੇ ਜਾ ਕੇ ਕੋਈ ਕੁਛ ਨਾ ਕਹਿ ਸਕੇ। ਹਾਲਾਂਕਿ ਇਹ ਇੱਕ ਭੁਲੇਖਾ ਵਾ ਕਿ ਅਸੀਂ ਬਚ ਜਾਵਾਂਗੇ। ਬਚਣਾ ਬਚਾਉਣਾ ਕੁਛ ਨਹੀਂ ਹੈ, ਕਿਉਂਕਿ ਜੇ ਕਿਤੇ ਵੀ ਚਲੇ ਜਾਓ, ਜੇ ਲੋਕਾਂ ਦੀ ਕਚਹਿਰੀ ਨੇ ਤੁਹਾਨੂੰ ਨਕਾਰਤਾ ਨਾ ਤੇ ਫਿਰ ਭਾਵੇਂ ਇੱਕ ਪਾਰਟੀ ਬਦਲੋ, ਭਾਵੇਂ 2 ਬਦਲੋ, ਭਾਵੇਂ 3 ਬਦਲੋ ਤੇ ਭਾਵੇਂ 4 ਬਦਲੋ, ਫਿਰ ਨਹੀਂ। ਤੇ ਜੇ ਲੋਕਾਂ ਨੇ ਤੁਹਾਨੂੰ ਅਪਣਾ ਲਿਆ ਤੇ ਲੋਕਾਂ ਦੇ ਨਹੀਂ ਪਤਾ ਆਜ਼ਾਦ ਹੀ ਜਿਤਾਈ ਜਾਣ। ਆਜ਼ਾਦ ਜਿੱਤ ਕੇ ਵੀ ਲੋਕ ਬੜੇ ਧੜੱਲੇਦਾਰ ਲੀਡਰ ਬਣੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ। ਖੈਰ ਆਪਾਂ ਮਸਲੇ 'ਤੇ ਆਉਣੇ ਆ। ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਅਤੇ ਅੱਜ ਇਸੇ ਗੁੰਡਾ ਟੈਕਸ ਦੇ ਬਾਰੇ ਜਿਹੜਾ ਉਗਰਾਇਆ ਜਾਂਦਾ ਸੀ ਇਹਦੇ ਬਾਰੇ ਤੁਹਾਨੂੰ ਸਨਸਨੀਖੇਜ਼ ਗੱਲਾਂ ਦੱਸਾਂਗੇ। ਅਤੇ ਇਹਦੇ ਵਿੱਚ ਇੱਥੋਂ ਤੱਕ ਗੱਲ ਚਲੀ ਗਈ ਸੀ ਇੱਕ ਵਾਰੀ ਜਦੋਂ ਕੈਪਟਨ ਸਾਹਿਬ ਦਾ ਰਾਜ ਸੀਗਾ, ਕੈਪਟਨ ਅਮਰਿੰਦਰ ਸਿੰਘ ਦਾ, ਕਿ ਗੁੰਡਾ ਟੈਕਸ ਵਾਲੇ ਕਹਿੰਦੇ ਸਾਨੂੰ ਤੁਸੀਂ ਮੁੱਖ ਮੰਤਰੀ ਦਫ਼ਤਰ ਕਹਿੰਦੇ ਹੋ, ਸਾਨੂੰ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਰੋਕ ਸਕਦਾ, ਗੁੰਡਾ ਟੈਕਸ ਦੇਣਾ ਪਊਗਾ। ਅਤੇ ਧੱਕੇ ਨਾਲ ਉਗਰਾਉਂਦੇ ਰਹੇ ਆ। ਇਹ ਗੱਲਾਂ ਕਿੱਥੋਂ ਨਿਕਲੀਆਂ? ਇੱਥੋਂ ਤੱਕ ਕਿ ਰੇਲ ਰਾਹੀਂ ਰੇਤਾ ਬਜਰੀ ਮੰਗਵਾਉਣਾ ਪਿਆ ਸੀਗਾ। ਔਰ ਇਸੇ ਤਰ੍ਹਾਂ ਏਮਸ ਦੇ ਵਿੱਚ ਰੇਲ ਰਾਹੀਂ ਰੇਤਾ ਬਜਰੀ ਮੰਗਵਾਉਣਾ ਪਿਆ ਸੀ ਕੈਪਟਨ ਅਮਰਿੰਦਰ ਸਿੰਘ ਦਾ, ਜਿਹੜੇ ਰਾਜ ਦੀਆਂ ਬੜੀਆਂ ਗੱਲਾਂ ਕਰਦੇ ਆ ਨਾ ਉਹਦੇ ਰਾਜ ਦੇ ਵਿੱਚ। ਅਤੇ ਕਾਂਗਰਸੀਆਂ ਦੀ ਵੰਡ ਵਡਾਈ ਦਾ ਰੌਲਾ ਪਿਆ ਸੀ, ਤਾਂ ਕਰਕੇ ਗੁੰਡਾ ਟੈਕਸ ਦੀਆਂ ਫਾਈਲਾਂ ਸਾਹਮਣੇ ਆਈਆਂ ਸੀ। ਗੁੰਡਾ ਟੈਕਸ ਦੇ ਵਿੱਚ ਬਠਿੰਡਾ, ਤਲਵੰਡੀ, ਮਾਨਸਾ ਤੱਕ ਦੇ ਲੀਡਰ ਲਪੇਟੇ ਗਏ ਸੀਗੇ ਕਾਂਗਰਸ ਦੇ। ਇਸ ਹਮਾਮ ਦੇ ਵਿੱਚ ਬਹੁਤ ਨੰਗੇ ਨੇ ਅਤੇ ਫਰੀਦਕੋਟ ਤੱਕ ਗੱਲ ਆ ਗਈ ਸੀਗੀ। ਗੁੰਡਾ ਟੈਕਸ ਦੇ ਬਾਰੇ ਦੱਸਾਂਗੇ ਅਤੇ ਗੁੰਡਾ ਟੈਕਸ ਦੇ ਵਿੱਚ ਬਾਏ ਨੇਮ ਠੇਕੇਦਾਰ ਦਾ ਬਾਏ ਨੇਮ ਲੈ ਕੇ ਮੈਂ ਤੁਹਾਨੂੰ ਦੱਸੂੰਗਾ ਕਿ ਕਿਵੇਂ ਉਹ ਠੇਕੇਦਾਰ ਨੇ ਕਿਹਾ ਸੀਗਾ ਕਿ ਇੱਥੇ ਮੁੱਖ ਮੰਤਰੀ ਦਫ਼ਤਰ ਤੱਕ ਸਿੱਧੀ ਅਪਰੋਚ ਕਰਦੇ ਨੇ ਲੋਕ ਕਿ ਭਾਈ ਦਫ਼ਤਰ ਤੋਂ ਫੋਨ ਆਇਆ, ਗੁੰਡਾ ਟੈਕਸ ਦੇਣਾ ਪਊਗਾ। ਅਤੇ ਹਰਿਆਣੇ ਵਾਲੀ ਰਿਫਾਈਨਰੀ ਦੀ ਕੰਧ ਭੰਨਣੀ ਪੈ ਗਈ ਸੀਗੀ। ਭੰਨਣ ਦੇ ਉਹ ਹਾਲਾਤ ਆ ਗਏ ਸੀਗੇ ਵੀ ਪੰਜਾਬ ਵਿੱਚ ਦੀ ਹੁਣ ਰੇਤਾ ਬਜਰੀ ਛੱਡੋ ਖਹਿੜਾ, ਹਰਿਆਣੇ ਵਿੱਚ ਦੀ ਮੰਗਾ ਲਓ। ਇੱਦੋਂ ਬਦਨਾਮੀ ਕੀ ਹੋਊਗੀ ਪੰਜਾਬ ਦੇ ਲਈ ਵੱਡੀ। ਖੈਰ ਮੈਂ ਤੁਹਾਨੂੰ ਦੱਸਦਾ ਵਾਂ 2018 ਦੇ ਵਿੱਚ ਕੀ ਹੋਇਆ। ਪੈਟਰੋਕੈਮੀਕਲ ਯੂਨਿਟ ਦੀ ਉਸਾਰੀ ਹੋਣੀ ਸੀਗੀ ਅਤੇ ਇੱਥੇ ਰੇਤੇ ਬਜਰੀ ਲਈ ਢੋਆ ਢੁਆਈ ਹੋ ਰਹੀ ਸੀ ਅਤੇ ਉਦੋਂ ਉਸ ਦੇ ਵਿੱਚ ਟਰਾਂਸਪੋਰਟਰਾਂ ਅਤੇ ਹੋਰਨਾਂ ਕਾਰੋਬਾਰੀ ਲੋਕਾਂ ਤੋਂ ਸੱਤਾਧਾਰੀ ਗੁੰਡਾ ਟੈਕਸ ਵਸੂਲ ਕਰਦੇ ਸੀ। ਅੱਕੇ ਹੋਏ ਕਾਰੋਬਾਰੀਆਂ ਅਤੇ ਟਰਾਂਸਪੋਰਟ ਕੰਪਨੀਆਂ ਨੇ ਉਸਾਰੀ ਸਮੱਗਰੀ ਦੀ 25 ਜਨਵਰੀ 2018 ਨੂੰ ਸਪਲਾਈ ਠੱਪ ਕਰ ਦਿੱਤੀ ਸੀ, ਜਿਸ ਕਰਕੇ ਰਿਫਾਈਨਰੀ ਤੋਂ ਉਤਪਾਦਨ ਠੱਪ ਹੋਣ ਦੇ ਵੀ ਹਾਲਾਤ ਬਣ ਗਏ ਸਨ। ਵੇਰਵੇ ਇਹ ਗੱਲ ਕਹਿੰਦੇ ਨੇ ਕਿ ਹਾਕਮ ਧਿਰ ਦੇ ਤਤਕਾਲੀ ਵੱਡੇ ਆਗੂਆਂ ਦੇ ਵਿੱਚ ਗੁੰਡਾ ਟੈਕਸ ਦੀ ਵੰਡ ਵੰਡਾਈ ਦਾ ਰੌਲਾ ਪੈ ਗਿਆ ਸੀ। ਆਗੂ ਅੰਦਰੋਂ ਅੰਦਰੀ ਇੱਕ ਦੂਜੇ 'ਤੇ ਚਿੱਕੜ ਸੁੱਟਣ ਲੱਗੇ ਸਨ। ਟਰਾਂਸਪੋਰਟਰ ਇਸ ਗੱਲੋਂ ਤੰਗ ਸੀਗੇ ਕਿ ਉਹਨਾਂ ਤੋਂ ਜ਼ਬਰੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ। ਕਈ ਕੰਪਨੀ ਮਾਲਕਾਂ ਨੇ ਸ਼ਰੇਆਮ ਇਨਕਾਰ ਕਰ ਦਿੱਤਾ ਸੀਗਾ ਅਤੇ ਬਕਾਇਦਾ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਵੀ ਕੀਤੀ ਸੀ। ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ 'ਤੇ ਉਦੋਂ ਵੀ ਉਂਗਲ ਉੱਠੀ ਸੀ। ਉਦੋਂ ਵੀ ਜਿਹੜੀਆਂ ਗੱਲਾਂ ਆਈਆਂ ਸੀਗੀਆਂ ਕਿ ਮੁੱਖ ਮੰਤਰੀ ਤੱਕ ਦੇ ਦਫ਼ਤਰ ਦੇ ਦਖਲ ਤੋਂ ਬਾਅਦ ਵੀ ਗੁੰਡਾ ਟੈਕਸ ਰੁਕ ਨਹੀਂ ਰਿਹਾ। ਅਤੇ ਹੁਣ ਇਹ ਹੈ ਕਿ ਗੁੰਡਾ ਟੈਕਸ ਦੀ ਵਸੂਲੀ ਕਰਨ ਵਾਲੇ ਸਿਆਸੀ ਆਗੂਆਂ ਦੇ ਬਾਰੇ ਪੜਤਾਲ ਕਰਨ ਦੇ ਲਈ ਵਿਜੀਲੈਂਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਜੇ ਵਿਜੀਲੈਂਸ ਦੀ ਇਹ ਪੜਤਾਲ ਕਿਸੇ ਤਣ ਪੱਤਣ ਲੱਗਦੀ ਹੈ ਤਾਂ ਕਈ ਸਿਆਸੀ ਆਗੂ ਲਪੇਟੇ ਦੇ ਵਿੱਚ ਆ ਸਕਦੇ ਨੇ। ਹੁਣ ਇੱਕ ਰਿਪੋਰਟ ਛਪੀ ਸੀ 23 ਫਰਵਰੀ 2018 ਦੀ ਗੱਲ ਹੈ। ਇਹਦੇ ਵਿੱਚ ਕੈਪਟਨ ਹਕੂਮਤ ਦੇ ਸਿਆਸੀ ਲੱਠਮਾਰ ਗੁੰਡਾ ਟੈਕਸ ਨਾ ਦੇਣ ਵਾਲੇ ਰਿਫਾਈਨਰੀ ਦੇ ਉਸਾਰੀ ਠੇਕੇਦਾਰਾਂ ਨੂੰ ਦਬਕੇ ਮਾਰਨ ਲੱਗ ਪਏ ਸਨ। ਮੁੱਖ ਮੰਤਰੀ ਤਾਂ ਕਹਿੰਦੇ ਸੀ ਗੁੰਡਾ ਟੈਕਸ ਖਤਮ ਹੋ ਗਿਆ, ਪਰ ਹਾਲਾਤ ਕੀ ਸੀਗੇ ਮੈਂ ਤੁਹਾਨੂੰ ਦੱਸਦਾ ਵਾਂ। ਇੱਕ ਠੇਕੇਦਾਰ ਨੇ ਇਹਦੀ ਪੋਲ ਖੋਲ੍ਹੀ। ਜ਼ੋਰਾਵਰਾਂ ਦਾ ਹੌਸਲਾ ਇੰਨਾ ਸੀਗਾ ਕਿ ਉਹਨਾਂ ਨੇ 22 ਫਰਵਰੀ ਨੂੰ ਰਿਫਾਈਨਰੀ ਦੇ ਨੇੜੇ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਦੇ ਦਫ਼ਤਰ ਦੇ ਵਿੱਚ ਜਾ ਕੇ ਧਮਕੀਆਂ ਦਿੱਤੀਆਂ, ਗਾਲਾਂ ਕੱਢੀਆਂ। ਰਿਫਾਈਨਰੀ ਅੰਦਰ ਪੈਟਰੋਕੈਮੀਕਲ ਪ੍ਰੋਜੈਕਟ ਦੀ ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸਬੂਤ ਵਜੋਂ ਧਮਕੀ ਦੇਣ ਵਾਲਿਆਂ ਦੀ ਆਡੀਓ ਕਲਿੱਪ ਵੀ ਭੇਜੀ ਸੀ। ਪ੍ਰਧਾਨ ਮੰਤਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮੁੱਖ ਮੰਤਰੀ ਅਤੇ DGP ਨੂੰ ਫੌਰੀ ਈਮੇਲ ਭੇਜ ਕੇ ਗੁੰਡਾ ਟੈਕਸ ਬਾਰੇ ਉਹਨੇ ਜਾਣੂ ਕਰਵਾਇਆ ਸੀ। ਮੁੱਖ ਮੰਤਰੀ ਦਫ਼ਤਰ ਨੇ ਜਦੋਂ ਸ਼ਿਕਾਇਤ ਮਿਲੀ ਤਾਂ ਇਹਨਾਂ ਨੇ ਉਦਯੋਗ ਵਿਭਾਗ ਦੇ ਮੁੱਖ ਸਕੱਤਰ ਨੂੰ ਫੌਰੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਸ਼ਿਕਾਇਤ ਦੇ ਵਿੱਚ ਇੱਕ ਕਾਂਗਰਸੀ ਵਿਧਾਇਕ
ਉਸ ਦੇ ਨੇੜਲੇ ਜ਼ਰਾਵਰਾਂ ਦੀ ਜੋੜੀ ਦੇ ਨਾਂ ਵੀ ਲਿਖੇ, ਜਿਨ੍ਹਾਂ ਦੇ ਮੋਬਾਈਲ ਨੰਬਰਾਂ ਦੀ ਪੂਰੀ ਪੜਤਾਲ ਕਰਨ ਦੀ ਮੰਗ ਕੀਤੀ ਗਈ ਤਾਂ ਕਿ ਗੁੰਡਾ ਟੈਕਸ ਦੇ ਨਾਲ ਜੁੜੇ ਸਿਆਸੀ ਲੋਕਾਂ ਦੇ ਭੇਤ ਖੁੱਲ੍ਹ ਸਕਣ। ਇਹ ਸੀ ਮਜ਼ਮੂਨ ਉਸ ਰਿਪੋਰਟ ਦਾ। ਇਹ 23 ਫਰਵਰੀ 2018 ਦੀ ਰਿਪੋਰਟ ਹੈ। ਇਸ ਤੋਂ ਬਾਅਦ ਕੀ ਹੋਇਆ, ਲੋਕਲ ਪ੍ਰਸ਼ਾਸਨ ਵਿੱਚ ਐਡ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੇ। ਗੁੰਡਾ ਟੈਕਸ ਦਾ ਸਟੇਟਸ ਪੁੱਛਿਆ ਗਿਆ, ਸਭ ਅੱਛਾ ਸਮਝ ਕੇ ਤੇ ਠੇਕੇਦਾਰ ਜਿਹੜਾ ਅਸ਼ੋਕ ਬਾਂਸਲ ਨੇ ਉਹ 2 ਟਿੱਪਰ ਮੰਗਵਾ ਲੈਂਦੇ ਆ। ਪਰ ਅਗਲੇ ਦਿਨ ਹੀ ਸਵਿਫਟ ਕਾਰ ਆਉਂਦੀ ਹੈ ਇੱਕ ਅਸ਼ੋਕ ਬਾਂਸਲ ਦੇ ਦਫ਼ਤਰ ਦੇ ਵਿੱਚ। ਉਹ ਕਹਿੰਦੇ ਵੀ ਤੁਸੀਂ ਸਾਨੂੰ ਦੱਸੇ ਬਿਨਾਂ ਕੱਚਾ ਮਾਲ ਮੰਗਵਾ ਕਿਵੇਂ ਲਿਆ, ਤੇ ਠੇਕੇਦਾਰ ਨੇ ਗੁੰਡਾ ਟੈਕਸ ਸਮਾਪਤੀ ਦੀ ਗੱਲ ਆਖੀ ਤਾਂ ਜੋੜੀ ਨੇ ਦਬਕਾ ਮਾਰਿਆ, ਸਾਨੂੰ ਤਾਂ ਪ੍ਰਧਾਨ ਮੰਤਰੀ ਵੀ ਨਹੀਂ ਰੋਕ ਸਕਦਾ, ਸਾਡੇ ਪੁੱਛੇ ਬਿਨਾਂ ਮਾਲ ਨਹੀਂ ਆਊਗਾ। ਠੇਕੇਦਾਰ ਨੇ ਪਹਿਲਾਂ 5 ਫਰਵਰੀ ਨੂੰ ਡੀਜੀਪੀ ਐਸਐਸਪੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਈਮੇਲ ਭੇਜੀ ਤੇ ਫਿਰ ਗੁੰਡਾ ਟੈਕਸ ਬਾਰੇ ਜਾਣੂ ਕਰਵਾਇਆ ਤੇ ਮਾਫੀਏ ਦੀ ਇੱਕ ਆਡੀਓ ਕਲਿੱਪ ਵੀ ਭੇਜੀ। ਉਸ ਤੋਂ ਬਾਅਦ ਕੀ ਹੋਇਆ, ਇੱਕ ਹੋਰ ਟਰਾਂਸਪੋਰਟਰ ਹੈ, ਉਹਦਾ ਨਾਂ ਗੌਰਵ ਗਰਗ, ਉਹਨੇ ਰਿਫਾਈਨਰੀ ਦੇ ਵਿੱਚੋਂ ਸਕ੍ਰੈਪ ਤੇ ਮਸ਼ੀਨਰੀ ਬਾਹਰ ਨਹੀਂ ਲਿਜਾਣ ਦਿੱਤੀ। ਉਹਨੂੰ ਮਾਫੀਆ ਨੇ ਗੱਡੀਆਂ ਦੇ ਕਾਗਜ਼ ਤੇ ਨਕਦੀ ਖੋਹ ਲਈ। 8 ਫਰਵਰੀ ਨੂੰ ਸ਼ਿਕਾਇਤ ਤੇ ਆਡੀਓ ਕਲਿੱਪ ਦਿੱਤੀ। ਸ਼ਿਕਾਇਤ ਤੇ ਕਾਰਵਾਈ ਤਾਂ ਨਹੀਂ ਹੋਈ, ਪਰ ਪੁਲਿਸ ਅਫਸਰਾਂ ਨੇ ਉਹਨੂੰ ਬੁਲਾ ਕੇ ਆਖ ਦਿੱਤਾ ਕਿ ਉਸ ਦਾ ਕੰਮ ਸ਼ੁਰੂ ਕਰਾ ਦਿਆਂਗੇ ਅਸੀਂ। ਮਤਲਬ ਪੁਲਿਸ ਸਾਲਸੀ ਕਰਦੀ ਰਹੀ। ਅਗਸਤ ਮਹੀਨੇ ਆਉਂਦਿਆਂ ਇਹ ਸੰਕਟ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਸੀ। ਉਦੋਂ ਬਾਅਦ ਖਬਰਾਂ ਆਈਆਂ ਕਿ ਬਠਿੰਡਾ ਰਿਫਾਈਨਰੀ ਦੇ ਵਿੱਚੋਂ ਰੋਜ਼ਾਨਾ ਠੋਸ ਪਦਾਰਥਾਂ ਦੇ ਕਰੀਬ 300 ਟਰੱਕ ਬਾਹਰ ਨਿਕਲਦੇ ਆ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਪੈਟ ਕੋਕ ਅਤੇ ਪਲਾਸਟਿਕ ਦਾਣਾ ਸ਼ਾਮਲ ਹੈ। ਰਿਫਾਈਨਰੀ ਦੇ ਸੀਨੀਅਰ ਅਧਿਕਾਰੀ ਦੱਸਦੇ ਆ ਕਿ ਢੋਆ ਢੁਆਈ ਦਾ ਕੰਮ ਬਿਲਕੁਲ ਨਾਮਾਤਰ ਰਹਿ ਗਿਆ। ਇਸ ਕਰਕੇ ਰਿਫਾਈਨਰੀ ਦੇ ਅੰਦਰ ਜਿਹੜੇ ਠੋਸ ਪਦਾਰਥਾਂ ਨੂੰ ਭੰਡਾਰ ਕਰਨ ਦੇ ਲਈ ਜਗ੍ਹਾ ਬਹੁਤ ਘੱਟ ਰਹਿ ਗਈ ਹੈ। ਜੇ ਉਹਨਾਂ ਕਿਹਾ ਕਿ ਜੇ ਉਦੋਂ ਦੇ ਹਾਲਾਤਾਂ ਦੀ ਮੈਂ ਗੱਲ ਕਰ ਰਿਹਾ, ਜੇ ਮਸਲਾ ਹੱਲ ਨਾ ਹੋਇਆ ਤਾਂ ਆਉਂਦੇ ਦਿਨਾਂ ਦੇ ਵਿੱਚ ਉਤਪਾਦਨ ਦੀ ਕਮੀ ਕਰਨੀ ਪੈ ਸਕਦੀ ਹੈ। ਇਹ ਹਾਲਾਤ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਕਿ ਸਵਿਫਟ ਕਾਰਾਂ ਤੇ ਚੜ੍ਹ ਕੇ ਜ਼ੋਰਾਵਰ ਜਾਂਦੇ ਸੀ ਤੇ ਠੇਕੇਦਾਰਾਂ ਨੂੰ ਧਮਕਾਉਂਦੇ ਸੀ। ਉਹ ਕਹਿੰਦੇ ਮੁੱਖ ਮੰਤਰੀ ਦਫ਼ਤਰ ਦੀ ਗੱਲ ਕਰਦੇ ਆ, ਸਾਨੂੰ ਪ੍ਰਧਾਨ ਮੰਤਰੀ ਵੀ ਨਹੀਂ ਰੋਕ ਸਕਦਾ ਤੇ ਸਾਡੀ ਇਜਾਜ਼ਤ ਤੋਂ ਬਿਨਾਂ ਤੁਸੀਂ ਕੱਚਾ ਮਾਲ ਮੰਗਵਾ ਕੇ ਦਿਖਾਓ। ਇਹ ਸੀ ਗੁੰਡਾ ਟੈਕਸ ਤੇ ਇਹ ਸੀ ਗੁੰਡਾ ਟੈਕਸ ਦੀ ਇੰਤਹਾ। ਇੰਨੀ ਗੁੰਡਾਗਰਦੀ ਸੀ ਉਹਨਾਂ ਟਾਈਮਾਂ ਦੇ ਵਿੱਚ, ਸਮਿਆਂ ਦੇ ਵਿੱਚ ਕਿ ਉਤਪਾਦਨ ਤੱਕ ਠੱਪ ਕਰਨ ਦੀ ਨੌਬਤ ਆ ਗਈ ਸੀ। ਰੇਲ ਦੇ ਰਾਹੀਂ ਰੇਤਾ ਬਜਰੀ ਮੰਗਵਾਉਣਾ ਪਿਆ। ਹਰਿਆਣੇ ਵਾਲੀ ਕੰਧ ਤੋੜਨ ਦੇ ਪਲਾਨ ਹੋ ਚੁੱਕੇ ਸੀਗੇ ਕਿ ਇਹਨਾਂ ਦਾ ਛੱਡੋ ਖਹਿੜਾ, ਹਰਿਆਣੇ ਵਾਲੇ ਪਾਸੇ ਮੰਗਾ ਲਓ। ਇਹ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀਗਾ ਤੇ ਹੁਣ ਇਹਦੀ ਫਾਈਲ ਖੁੱਲੀ ਹੈ। ਉਮੀਦ ਹੈ ਕਿ ਲੋਕਾਂ ਨੂੰ ਪਤਾ ਲੱਗੂਗਾ ਕਿ ਗੁੰਡਾ ਟੈਕਸ ਉਗਰਾਉਣ ਵਾਲੇ ਕੌਣ ਸਨ। ਬਾਈ ਨਹੀਂ ਪਤਾ ਲੱਗੂਗਾ। ਵੈਸੇ ਤਾਂ ਲੋਕਾਂ ਨੂੰ ਇਸ਼ਾਰਿਆਂ 'ਚ ਤਾਂ ਬਹੁਤ ਕੁਝ ਪਤਾ ਹੈ, ਪਰ ਕੁਝ ਚੀਜ਼ਾਂ ਇਸਟੈਬਲਿਸ਼ ਹੋਣ ਦੀ ਮੰਗ ਕਰਦੀਆਂ ਨੇ। ਕੁਝ ਲੋਕਾਂ ਦਾ ਨੰਗੇ ਹੋਣਾ ਲਾਜ਼ਮੀ ਹੈ ਤੇ ਇਹਦਾ ਹੁਣ ਸਾਰਾ ਦਾਰੋ ਮਦਾਰ ਵਿਜੀਲੈਂਸ ਦੇ ਉੱਤੇ ਹੈ। ਦੇਖਦੇ ਹਾਂ ਇਹ ਗੁੰਡਾ ਟੈਕਸ ਉਗਰਾਉਣ ਵਾਲੇ, ਗੁੰਡਾਗਰਦੀ ਕਰਨ ਵਾਲੇ ਆਖਿਰ ਕੌਣ ਸੀ ਤੇ ਉਹਨਾਂ ਨੂੰ ਕਿਹਦੀ ਸ਼ਹਿ ਸੀ ਤੇ ਕੀ ਸਜ਼ਾਵਾਂ ਹੁੰਦੀਆਂ ਨੇ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਗੱਲ ਕਿਸੇ ਤਣ ਪੱਤਣ ਲੱਗੂਗੀ? ਆਪਣੀ ਰਾਏ, ਆਪਣਾ ਕਮੈਂਟ